ਰਾਜਾ ਵੜਿੰਗ ਕਹਿੰਦੇ ਨੇ ਕਿ 2022 ਦੇ ਵਿੱਚ ਤੁਸੀਂ ਕਾਰਵਾਈ ਕਰ ਰਹੇ ਹੋ ਸੱਤਾ ਵਿੱਚ ਆ ਕੇ, ਤਾਂ 2027 ਦੇ ਵਿੱਚ ਅਸੀਂ ਸੱਤਾ ਵਿੱਚ ਆ ਕੇ ਫਿਰ ਅਸੀਂ ਤੁਹਾਡੇ ਵਿਰੁੱਧ ਕਾਰਵਾਈ ਕਰਾਂਗੇ। ਕਿਤੇ ਲੱਗਦਾ ਨਹੀਂ ਕਿ ਜਿਹੜੇ ਬਿਆਨ ਦਿੱਤੇ ਜਾ ਰਹੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਦਿੱਤੇ ਜਾ ਰਹੇ? ਜੇ ਕਿਸੇ ਨੇ ਸ਼ਿਕਾਇਤ ਕੀਤੀ ਹੈ ਤਾਂ ਉਹਦੀ ਇਨਕੁਆਇਰੀ ਕਰਨਾ ਫਰਜ਼ ਹੈ। ਤੇ ਚਲੋ ਫਰਜ਼ ਪੂਰਾ ਕਰ ਰਹੇ ਆ, ਉਹਨੂੰ ਫੜ ਲਿਆ, ਉਹਨੂੰ 4 ਦਿਨ ਦੀ ਰਿਮਾਂਡ ਲੈ ਲਈ, ਪੁੱਛਗਿੱਛ ਕਰ ਲੈਣਗੇ, ਉਹਨੂੰ ਜੁਡੀਸ਼ੀਅਲ ਰਿਮਾਂਡ ਉੱਥੇ ਭੇਜ ਦੇਣਗੇ ਰਿਮਾਂਡ ਦੇ ਵਿੱਚ, ਫਿਰ ਕੇਸ ਚੱਲਦਾ ਰਹੂਗਾ, 10-15 ਸਾਲ ਕੇਸ ਚੱਲੀ ਜਾਊਗਾ, ਫਿਰ ਬਾਹਰ ਆ ਜਾਂਦੇ ਸਾਰੇ। ਮੈਂ ਤਾਂ ਅੱਜ ਤੱਕ ਕੋਈ ਪਨਿਸ਼ਮੈਂਟ ਹੁੰਦੀ ਵੇਖੀ ਨਹੀਂ। ਜਿਹੜੀ ਸੀਸਮਾਂ ਵਾਲੀ ਜ਼ਮੀਨ ਦੇ ਵਿੱਚ CLU ਇੱਕ ਦਿਨ ਵਾਸਤੇ ਖੋਲ੍ਹ ਕੇ 9 ਵਜੇ ਸ਼ਾਮ ਨੂੰ 5 ਵਜੇ ਬੰਦ ਕਰਤੀ, ਆਪਦੇ ਹਿੱਸੇ ਦੀ ਜ਼ਮੀਨ ਦੀ CLU ਕਰਾ ਕੇ ਉਹਦੇ 'ਚ ਫਾਰਮ ਹਾਊਸ ਪਾ ਲਿਆ, ਉਹ ਕਰਪਸ਼ਨ ਨਹੀਂ? ਆਮ ਆਦਮੀ ਪਾਰਟੀ ਨੂੰ ਆਪੋਜੀਸ਼ਨ ਦੇ ਬੰਦਿਆਂ ਨੂੰ ਟਾਰਗੇਟ ਕਰਕੇ ਵਾਹ-ਵਾਹੀ ਲੁੱਟਣ ਦਾ ਜਿਹੜਾ ਸਵਾਦ ਲੈ ਰਹੇ ਆ ਉਹ ਇਹਨਾਂ ਨੂੰ ਮਹਿੰਗਾ ਪੈ ਸਕਦਾ। ਉਹਦੀ ਵਜ੍ਹਾ ਇਹ ਹੈ ਕਿਉਂਕਿ ਨਾ ਤਾਂ ਕੋਈ ਰੁਜ਼ਗਾਰ ਦਾ ਸਾਧਨ ਪੈਦਾ ਕੀਤਾ। ਉਹ ਇਹਨਾਂ ਦਾ ਮੰਤਰੀ ਹੈ ਇੱਕ ਧਾਲੀਵਾਲ, ਉਹ ਕਹਿੰਦਾ ਮੈਂ 125 ਏਕੜ ਸਿਮਰਨਜੀਤ ਮਾਨ ਦੇ ਕੱਢ ਲਏ, ਜਦੋਂ 1.25 ਏਕੜ ਉਹਦੇ ਪੁੱਤ ਦੇ ਨਾਂ 'ਤੇ ਜ਼ਮੀਨ ਨਹੀਂ ਵੇਚਦਾ ਕੋਈ। ਉਹ ਮੈਨੂੰ ਨਹੀਂ ਦੱਸਦਾ ਵੀ ਇਹ ਫੋਰੈਸਟ ਲੈਂਡ ਹੈ ਕਿ ਨਹੀਂ, ਮੈਨੂੰ ਪਤਾ ਨਹੀਂ, ਮੈਂ ਕਿੱਥੋਂ ਇਨਕੁਆਇਰੀ ਕਰਨੀ ਹੈ। ਉਹਨੇ ਕਿਹਾ ਜੀ ਆ ਟੋਟਾ ਪਿਆ ਜ਼ਮੀਨ ਦਾ, ਆਹ ਇਹਦੀ ਫਰਦ ਹੈ ਤੇ ਇੰਨੇ ਪੈਸੇ ਜੋ ਲੈ ਲਓ। ਮੈਂ ਲੈ ਲਈ, ਰਜਿਸਟਰਾਰ ਨੇ ਰਜਿਸਟਰੀ ਕਰਤੀ ਉਹਦੀ, ਤਹਿਸੀਲਦਾਰ ਨੇ, ਮੈਂ ਮਾਲਕ ਬਣ ਗਿਆ, ਮੈਂ ਇੰਤਕਾਲ ਕਰਾ ਲਿਆ, ਮੇਰਾ ਮਾਲਕ ਹੋ ਗਿਆ। ਤੇ ਮੈਨੂੰ ਫੜ ਕੇ ਕਹਿੰਦੇ ਤੂੰ ਕਬਜ਼ਾ ਕੀਤਾ। ਕਬਜ਼ਾ ਨਹੀਂ, ਮੈਂ ਖਰੀਦੀ ਹੈ। ਜਿਸ ਬੰਦੇ ਨੇ ਖੇਵਟ ਨਾ ਹੁੰਦਿਆਂ ਫੋਰੈਸਟ ਦੀ ਲੈਂਡ ਦੇ ਉੱਤੇ ਵਿਕੀ ਤੇ ਉਹਦੀ ਰਜਿਸਟਰੀ ਕੀਤੀ, ਚਾਹੇ ਉਹ ਬੰਦਾ ਰਿਟਾਇਰਡ ਹੈ, ਚਾਹੇ ਉਹ ਸਰਵਿਸ 'ਚ ਹੈ, ਉਹਨੂੰ ਫੜੋ। ਬੰਦਾ ਜਦੋਂ ਪੱਪੀਜ਼ ਲੈ ਕੇ ਆਉਂਦਾ ਨਾ ਤੇ ਉਹ ਪੱਪੀ ਨੂੰ ਚਾਹੇ ਚੁਟਕੀ ਮਾਰ ਲਾ, ਚਾਹੇ ਉਹਦੇ ਲੱਤ ਮਾਰ, ਉਹਨੇ ਪੈ ਕੇ ਪੂਛ ਲਾਈ ਜਾਣੀ ਤੇ ਚੂੰ ਕਰੀ ਜਾਣਾ। ਇਹਨਾਂ ਦਾ ਕੇਜਰੀਵਾਲ ਦੇ ਅੱਗੇ ਉਹ ਹਾਲ ਹੈ ਕਿ ਇਹ ਬੋਲ ਨਹੀਂ ਸਕਦੇ, ਇਹ ਗੂੰਗੇ ਹੈ, 92 ਗੂੰਗੇ ਹੈ। ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ, ਪਰ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ, ਲਗਾਤਾਰ ਚਰਚਾਵਾਂ ਦੇ ਵਿੱਚ ਬਣੀਆਂ ਹੋਈਆਂ ਨੇ। ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਰਹਿੰਦੇ ਹੋਇਆਂ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਜਾਂਦੀ ਹੈ। ਕਾਂਗਰਸ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਡਾਰਿਆ ਜਾਂਦਾ। 4 ਦਿਨ ਦਾ ਰਿਮਾਂਡ ਲਿਆ ਗਿਆ ਹੈ, 27 ਅਗਸਤ ਤੱਕ ਉਹਨਾਂ ਦਾ ਰਿਮਾਂਡ ਹੈ। ਪਰ ਇਸ ਸਭ ਕੁਝ ਨੂੰ ਲੈ ਕੇ ਕਾਂਗਰਸ ਦੇ ਨਾਲ ਜਿਹੜੇ ਜੁੜੇ ਹੋਏ ਸਪੋਕਸ ਪਰਸਨ ਨੇ, ਕਾਂਗਰਸ ਦੇ ਉਪ ਪ੍ਰਧਾਨ ਨੇ ਸਾਡੇ ਨਾਲ ਡਾਕਟਰ ਗੁਰਪ੍ਰੀਤ ਸਿੰਘ, ਉਹ ਕਿਸ ਤਰੀਕੇ ਦੇ ਨਾਲ ਦੇਖਦੇ ਨੇ ਔਰ ਭਵਿੱਖ ਦੇ ਵਿੱਚ ਜਿਹੜੀ ਕਾਂਗਰਸ ਦੀ ਰਣਨੀਤੀ ਕੀ ਹੋ ਸਕਦੀ ਹੈ, ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਰਹਿੰਦੇ ਹੋਇਆਂ ਵਿਜੀਲੈਂਸ ਬਿਊਰੋ ਦੇ ਵੱਲੋਂ ਖੁਰਾਕ ਮੰਤਰੀ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਵੱਡੀ ਕਾਰਵਾਈ ਕੀਤੀ ਗਈ ਹੈ, ਕਿਵੇਂ ਦੇਖਦੇ ਹੋ ਇਸ ਨੂੰ? ਦੇਖੋ, ਜਦੋਂ ਕੋਈ ਵੀ ਸੱਤਾ 'ਚ ਪਾਰਟੀ ਕੋਈ ਵੀ ਹੋਵੇ, ਇਹਦੇ ਨਾਲ ਕੋਈ ਤਲਕ ਨਹੀਂ ਹੈ। ਜੇ ਤੁਹਾਨੂੰ ਸ਼ੁਭਾ ਹੈ ਕਿ ਕਿਸੇ ਬੰਦੇ ਨੇ, ਚਾਹੇ ਉਹ ਕੋਈ ਵੀ ਹੈ, ਕਰਪਸ਼ਨ ਕੀਤੀ ਹੈ, ਉਹਦੀ ਕੋਈ ਕੰਪਲੇਂਟ ਹੈ, ਉਹਦੀ ਇਨਕੁਆਇਰੀ ਕਰਨੀ ਬਣਦੀ ਹੈ, ਇਨਕੁਆਇਰੀ ਕਰ ਲਓ। ਇਨਕੁਆਇਰੀ ਕਰਨ ਤੋਂ ਬਾਅਦ ਜੇ ਤੁਹਾਨੂੰ ਉਹਦੇ 'ਚ ਕੋਈ ਤੱਥ ਲੱਭਦੇ ਹੈ, ਫਿਰ ਤੁਸੀਂ ਉਹਦੇ ਖਿਲਾਫ ਇੱਕ FIR ਰਜਿਸਟਰ ਕਰੋ। ਠੀਕ ਹੈ, FIR ਰਜਿਸਟਰ ਕਰਨ ਤੋਂ ਬਾਅਦ ਤੁਸੀਂ ਵਾਰੰਟ ਕੱਢ ਕੇ ਉਹਨੂੰ ਫੜ ਲਓ, ਫਿਰ ਤੁਸੀਂ ਉਹਦੇ 'ਤੇ ਮੰਗੋ। ਇਹ ਨਹੀਂ ਹੈ ਕਿ ਇਹ ਜੀ ਇੰਨੇ ਕਰੋੜ ਦਾ ਸਕੈਮ ਹੈ, ਕਿੱਥੋਂ ਪਤਾ ਲੱਗੇ ਵੀ ਸਕੈਮ ਹੈ। ਪਹਿਲਾਂ ਉਹਦਾ ਤੇਲੂ ਰਾਮ ਚੱਕ ਲਿਆ, ਕਦੇ ਉਹਦਾ ਕੋਈ ਹੋਰ ਸਾਥੀ ਚੱਕ ਲਿਆ, ਕਦੇ PA ਚੱਕ ਲਿਆ। ਇਹ ਕੋਅਰਸਿਵ ਮੈਜਰਸ ਜਿਹੜੇ ਆ ਜਦੋਂ ਸਰਕਾਰਾਂ ਕਰਦੀਆਂ, ਉਦੋਂ ਉਹ ਇੱਕ ਤਾਂ ਜਿਹਨੂੰ ਇਹ ਕਰਪਟ ਕਹਿੰਦੇ ਆ, ਚਲੋ ਹੋ ਸਕਦਾ ਕਰਪਟ ਹੋਵੇ, ਪਹਿਲੀ ਗੱਲ ਤਾਂ ਉਹ ਨਿਕਲ ਜਾਂਦਾ ਇਸ ਗੱਲ ਦੇ ਵਿੱਚ ਵੀ ਇਹਨਾਂ ਨੇ ਧੱਕਾ ਕੀਤਾ। ਦੂਜੀ ਗੱਲ ਇਹ ਹੈ ਬਈ ਸਿਸਟਮ ਨੂੰ ਫੋਲੋ ਕਰਨਾ ਰੂਟੀਨ ਮੈਟਰ ਹੈ। ਵਿਜੀਲੈਂਸ ਦੇ ਵਿੱਚ ਮੈਂ ਸ਼ਿਕਾਇਤ ਕਰਾਂ, ਤੁਸੀਂ ਸ਼ਿਕਾਇਤ ਕਰੋ, ਕੋਈ ਸ਼ਿਕਾਇਤ ਕਰੇ ਕਿ ਫਲਾਣਾ ਬੰਦਾ ਹੈ, ਉਹਨੇ ਆਪਦੀ ਪਹੁੰਚ ਤੋਂ ਵੱਧ ਪੈਸੇ ਇਕੱਠੇ ਕੀਤੇ ਆ, ਉਹਨੇ ਹੇਰਾਫੇਰੀਆਂ ਕੀਤੀਆਂ, ਉਹਦੀਆਂ ਕੋਈ ਸਪੈਸੀਫਿਕ ਕੰਪਲੇਂਟਸ ਆ ਵੀ ਮੈਥੋਂ ਜਿਹਨੇ ਇੰਨੇ ਪੈਸੇ ਲਏ ਜਾਂ ਇਹਨੇ ਠੇਕੇ ਦੇ ਵਿੱਚ ਸਾਡਾ ਕੱਟਦਾ, ਇਹਦਾ ਕਰਤਾ, ਜਿਵੇਂ ਉਹ ਕਹਿੰਦੇ ਆ ਵੀ ਠੇਕੇਦਾਰੀ ਦੇ ਵਿੱਚ ਇਹਨੇ ਟਰਾਂਸਪੋਰਟੇਸ਼ਨ ਸਕੈਮ ਕੀਤਾ, ਉਹਦੀਆਂ ਕੋਈ ਸ਼ਿਕਾਇਤਾਂ ਉਹਨਾਂ ਕੋਲ ਹੈਗੀਆਂ। ਨੰਬਰ 1, ਜੇ ਉਹਨਾਂ ਕੋਲ ਸਪੈਸੀਫਿਕ ਸ਼ਿਕਾਇਤਾਂ ਨੇ, ਉਹ ਬੰਦੇ ਕੌਣ ਨੇ, ਉਹਨਾਂ ਨੇ ਠੇਕੇਦਾਰੀ ਭਰੀ ਸੀ ਕਿ ਨਹੀਂ ਭਰੀ ਸੀ ਤੇ ਕਿਉਂ ਨਹੀਂ ਮਿਲੀ, ਇਹਦੀ ਇਨਕੁਆਇਰੀ ਹੋਈ ਹੈ। ਰੌਲਾ ਇਹ ਹੈ ਵੀ ਇਹ ਜਿਹੜੇ ਮੈਟਰਸ ਨੇ, ਰੂਟੀਨ ਮੈਟਰਸ ਜਿਹੜੇ ਹੈਗੇ ਆ, ਉਹ ਪੁਲਿਸ ਦੇ ਅਤੇ ਵਿਜੀਲੈਂਸ ਦੀਆਂ ਇਨਕੁਆਇਰੀਆਂ ਰੂਟੀਨ ਮੈਟਰ ਦਾ, ਇਹ ਵੈਸੇ ਸਿਸਟਮ ਦੇ ਵਿੱਚ ਹੋਣੀਆਂ ਚਾਹੀਦੀਆਂ। ਲੇਕਿਨ ਤੁਸੀਂ ਟਾਰਗੇਟ ਕਰਕੇ ਫਿਰ ਤੁਸੀਂ ਉਹਨੂੰ ਪਬਲਿਸਾਈਜ਼ ਕਰੋ, ਫਿਰ ਤੁਸੀਂ ਪੋਲੀਟੀਸਾਈਜ਼ ਕਰੋ ਉਹਨੂੰ ਕਿ ਦੇਖੋ ਜੀ ਅਸੀਂ ਕਿੱਡੀ ਕਮਾਲ ਕਰਤੀ। ਇਹ ਕੋਈ ਆਮ ਆਦਮੀ ਪਾਰਟੀ ਦੀ ਕਮਾਲ ਥੋੜ੍ਹਾ ਹੈ।
ਇਹ ਤਾਂ ਲੋਕਾਂ ਨੇ, ਜੇ ਕਿਸੇ ਨੇ ਸ਼ਿਕਾਇਤ ਕੀਤੀ ਹੈ ਤਾਂ ਉਹਦੀ ਇਨਕੁਆਇਰੀ ਕਰਨਾ ਫਰਜ਼ ਹੈ। ਤੇ ਚਲੋ ਫਰਜ਼ ਪੂਰਾ ਕਰ ਰਹੇ ਆ, ਉਹਨੂੰ ਫੜ ਲਿਆ, ਉਹਨੂੰ 4 ਦਿਨ ਦੀ ਰਿਮਾਂਡ ਲੈ ਲਈ, ਪੁੱਛਗਿੱਛ ਕਰ ਲੈਣਗੇ, ਉਹਨੂੰ ਜੁਡੀਸ਼ੀਅਲ ਰਿਮਾਂਡ ਉੱਥੇ ਭੇਜ ਦੇਣਗੇ ਰਿਮਾਂਡ ਦੇ ਵਿੱਚ, ਫਿਰ ਕੇਸ ਚੱਲਦਾ ਰਹੂਗਾ, 10-15 ਸਾਲ ਕੇਸ ਚੱਲੀ ਜਾਊਗਾ, ਫਿਰ ਬਾਹਰ ਆ ਜਾਂਦੇ ਸਾਰੇ। ਮੈਂ ਤਾਂ ਅੱਜ ਤੱਕ ਕੋਈ ਪਨਿਸ਼ਮੈਂਟ ਹੁੰਦੀ ਵੇਖੀ ਨਹੀਂ। ਰੌਲਾ ਕੀ ਹੈ ਵੀ ਇਹ ਬਰਾਉਨੀ ਪੁਆਇੰਟ ਸਕੋਰ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਆਪੋਜੀਸ਼ਨ ਦੇ ਬੰਦਿਆਂ ਨੂੰ ਟਾਰਗੇਟ ਕਰਕੇ ਵਾਹਵਾਹੀ ਲੁੱਟਣ ਦਾ ਜਿਹੜਾ ਸਵਾਦ ਲੈ ਰਹੇ ਆ ਇਹ, ਉਹ ਇਹਨਾਂ ਨੂੰ ਮਹਿੰਗਾ ਪੈ ਸਕਦਾ। ਉਹਦੀ ਵਜ੍ਹਾ ਇਹ ਹੈ ਕਿਉਂਕਿ ਨਾ ਤਾਂ ਕੋਈ ਰੁਜ਼ਗਾਰ ਦਾ ਸਾਧਨ ਪੈਦਾ ਕੀਤਾ। ਉਹ ਇਹਨਾਂ ਦਾ ਮੰਤਰੀ ਹੈ ਇੱਕ ਧਾਲੀਵਾਲ, ਉਹ ਕਹਿੰਦਾ ਮੈਂ 125 ਏਕੜ ਸਿਮਰਨਜੀਤ ਮਾਨ ਦੇ ਕੱਢ ਲਏ, ਜਦੋਂ 1.25 ਏਕੜ ਉਹਦੇ ਪੁੱਤ ਦੇ ਨਾਂ ਤੇ। ਉੱਥੇ ਜਾ ਕੇ ਆਪ ਸੀਐਮ ਜਾਂਦਾ, ਕਹਿੰਦਾ ਮੈਂ ਕਰਾਤਾ ਜੀ ਕਬਜ਼ਾ। ਉੱਥੋਂ ਬਾਹਰ ਜਾਂਦੇ ਉਹਦੇ ਬੰਦੇ ਆ ਕੇ ਬਹਿ ਜਾਂਦੇ ਉੱਥੇ ਉਸੇ ਥਾਂ ਤੇ। ਸਿਮਰਨਜੀਤ ਮਾਨ ਦੇ ਬੰਦੇ 10 ਮਿੰਟਾਂ ਜਾ ਕੇ ਉੱਥੇ ਫਿਰ ਬਹਿ ਗਏ। ਇਹ ਫਰਾਡ ਕਿਉਂ? ਕੀ ਲੋੜ ਹੈ? ਹਾਂ, ਪੰਚਾਇਤਾਂ ਦੀ ਜ਼ਮੀਨ ਤੇ ਕਬਜ਼ੇ ਹੋਏ ਆ, ਸਭ ਨੂੰ ਪਤਾ ਹੋਏ ਆ। ਜਿਸ ਬੰਦੇ ਨੇ ਰਜਿਸਟਰੀ ਕੀਤੀ, ਜਿਸ ਬੰਦੇ ਨੇ ਖੇਵਟ ਨਾ ਹੁੰਦਿਆਂ ਫੋਰੈਸਟ ਦੀ ਲੈਂਡ ਦੇ ਉੱਤੇ ਵਿਕੀ ਤੇ ਉਹਦੀ ਰਜਿਸਟਰੀ ਕੀਤੀ, ਚਾਹੇ ਉਹ ਬੰਦਾ ਰਿਟਾਇਰਡ ਹੈ, ਚਾਹੇ ਉਹ ਸਰਵਿਸ 'ਚ ਹੈ, ਉਹਨੂੰ ਫੜੋ, ਤਹਿਸੀਲਦਾਰ ਨੂੰ ਫੜੋ। ਮੈਂ ਪੈਸੇ ਦਿੱਤੇ, ਮੈਨੂੰ ਜ਼ਮੀਨ ਨਹੀਂ ਵੇਚਦਾ ਕੋਈ, ਉਹ ਮੈਨੂੰ ਨਹੀਂ ਦੱਸਦਾ ਵੀ ਇਹ ਫੋਰੈਸਟ ਲੈਂਡ ਹੈ ਕਿ ਨਹੀਂ, ਮੈਨੂੰ ਪਤਾ ਨਹੀਂ, ਮੈਂ ਕਿੱਥੋਂ ਇਨਕੁਆਇਰੀ ਕਰਨੀ ਹੈ। ਉਹਨੇ ਕਿਹਾ ਜੀ ਆ ਟੋਟਾ ਪਿਆ ਜ਼ਮੀਨ ਦਾ, ਆਹ ਇਹਦੀ ਫਰਦ ਹੈ ਤੇ ਇੰਨੇ ਪੈਸੇ ਜੋ ਲੈ ਲਓ। ਮੈਂ ਲੈ ਲਈ, ਰਜਿਸਟਰਾਰ ਨੇ ਰਜਿਸਟਰੀ ਕਰਤੀ ਉਹਦੀ, ਤਹਿਸੀਲਦਾਰ ਨੇ, ਮੈਂ ਮਾਲਕ ਬਣ ਗਿਆ, ਮੈਂ ਇੰਤਕਾਲ ਕਰਾ ਲਿਆ, ਮੇਰਾ ਮਾਲਕ ਹੋ ਗਿਆ। ਤੇ ਮੈਨੂੰ ਫੜ ਕੇ ਕਹਿੰਦੇ ਤੂੰ ਕਬਜ਼ਾ ਕੀਤਾ। ਕਬਜ਼ਾ ਨਹੀਂ, ਮੈਂ ਖਰੀਦੀ ਹੈ। ਜਿਹਨੇ ਵੇਚੀ, ਜਿਹਨੇ ਉਹਦੀ ਰਜਿਸਟਰੀ ਕਰਕੇ ਇੰਤਕਾਲ ਕੀਤਾ, ਫੜੋ ਉਹਨੂੰ। ਹਾਂ, ਮੈਨੂੰ ਪੁੱਛ ਸਕਦੇ ਆ ਵੀ ਤੇਰੇ ਕੋਲੇ ਖਰੀਦਣ ਦੇ ਪੈਸੇ ਕਿੱਥੋਂ ਹੋਏ? ਤੇਰੇ ਕੋਲ ਸਾਧਨ ਸੀ ਇੰਨੇ ਪੈਸਿਆਂ ਦਾ, ਕਿੱਥੋਂ ਆਏ ਪੈਸੇ? ਉਹ ਪੁੱਛ ਸਕਦੇ ਆ। ਜੇ ਉਹ ਮੈਂ ਨਹੀਂ ਐਕਸਪਲੇਨ ਕਰ ਸਕਦਾ, ਮੇਰੇ ਤੇ ਪਰਚਾ ਹੋ ਸਕਦਾ। ਕਾਂਗਰਸ ਨਿਸ਼ਾਨੇ ਦੇ ਉੱਪਰ ਆਈ ਹੈ ਆਮ ਆਦਮੀ ਪਾਰਟੀ ਦੇ, ਤੇ ਵੱਡੇ ਨਿਸ਼ਾਨੇ ਦਾਗੇ ਜਾ ਰਹੇ ਆ। ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ? ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਲੱਗਦੇ ਆ, ਬਿਰਬੀ ਦਾ ਮਸਲਾ ਹੈ, ਉਹਦੇ ਉੱਪਰ ਵੀ ਆਮ ਆਦਮੀ ਪਾਰਟੀ ਇਸ ਤਰੀਕੇ ਦੀ ਕੋਈ ਕਾਰਵਾਈ, ਇਨਵੈਸਟੀਗੇਸ਼ਨ ਕਰਵਾ ਸਕਦੀ? ਲੋਕਾਂ ਦੇ ਸਾਹਮਣੇ ਹੀ ਹੈ। ਇਹਨਾਂ ਦੇ ਕਨਵੀਨਰ ਸਾਹਿਬ ਇਹ ਕਹਿੰਦੇ ਸੀ, ਅੱਜ ਵੀ ਕਹਿ ਰਹੇ ਆ, ਉਸ ਬੰਦੇ ਦੇ ਮੱਖੋਂ ਤੁਸੀਂ ਝੂਠ। ਉਹ ਗੁਜਰਾਤ ਜਾ ਕੇ ਕਹਿ ਰਿਹਾ ਪੰਜਾਬ में बिजली के बिल 0 हो गए। ਵੀਡੀਓ ਵੇਖ ਲਓ, ਵਾਇਰਲ ਹੋਈਆਂ ਵੀ। ਔਰ ਲੋਕ ਬਿੱਲ ਕੱਢ ਕੇ ਵਿਖਾਈ ਜਾਂਦੇ ਵੀ ਆਹ ਲਓ ਜੀ 400 ਯੂਨਿਟ ਮੇਰਾ ਖਰਚਾ ਆਇਆ ਤੇ ਇੰਨੇ ਹਜ਼ਾਰ ਦਾ ਬਿੱਲ ਹੈ। ਉਹ ਇਹ ਪਾਰਟੀ ਜਿਹੜੀ ਹੈ ਨਾ, ਇਹ ਜਦੋਂ ਰਿਮੋਟ ਕੰਟਰੋਲ ਤੇ ਕੋਈ ਚੀਜ਼ ਚੱਲੇ ਨਾ ਤੇ ਸੈੱਲ ਵੀਕ ਹੋ ਜਾਣ ਤੇ ਫਿਰ ਉਹ ਕਾਰ ਜਿਹੜੀ ਖੜ ਜਾਂਦੀ ਹੁੰਦੀ ਹੈ। ਇਹ ਰਿਮੋਟ ਚੱਲਦਾ ਕਿਤੋਂ। ਤੇ ਜਿਹੜੇ ਸਾਡੇ ਸੀਐਮ ਸਾਹਿਬ ਹੈ ਚਲੋ ਮੈਂ ਮੇਰੇ ਨਾਲ ਰਿਹਾ, ਅਸੀਂ ਇਕੱਠੇ ਰਹੇ ਹਾਂ ਪੰਜਾਬ ਪੀਪਲਸ ਪਾਰਟੀ ਆਫ ਪੰਜਾਬ ਦੇ ਵਿੱਚ। ਭਲਾ ਮਾਨਸ ਵੀ ਹੈ, ਚਲੋ ਮੈਂ ਮੰਨਦਾ ਇਸ ਗੱਲ ਨੂੰ, ਪਰ ਬੈਟਰੀਆਂ ਡਾਊਨ ਹੈ। ਹਿੰਮਤ ਹੀ ਹੈ ਨਹੀਂ ਹੈ ਕਹਿਣ ਦੀ ਵੀ ਮੈਂ ਸੀਐਮ ਹੈ, ਪੰਜਾਬ ਦੇ ਫੈਸਲੇ ਮੈਂ ਕਰੂੰਗਾ। ਤੁਸੀਂ ਕੌਣ ਹੋ ਡਿਕਟੇਟ ਕਰਨ ਵਾਲੇ? ਔਰ ਰਾਘਵ ਚੱਡਾ ਜਿਹਨੂੰ ਚੱਕੋ MP, ਇਹਨੂੰ ਲਿਆਓ ਦਿੱਲੀ, ਉੱਥੇ ਮੇਰੇ ਸਰਾਣੇ ਪਾਇਆ ਹੋਇਆ। ਉਹਨੂੰ ਚੇਅਰਮੈਨ ਕਿਸ ਗੱਲ ਦਾ ਬਣਾਇਆ ਵੀ? ਜਿਹੜੇ 92 MLA ਉਹਨਾਂ ਨੂੰ ਚੇਅਰਮੈਨਾਂ ਦੀ ਲੋੜ ਨਹੀਂ। ਰਾਘਵ ਚੱਡਾ ਇਕੱਲਾ ਕਾਬਲ ਰਹੇਗਾ, ਦਿੱਲੀ ਵੀ ਉਹੀ ਕਾਬਲ ਹੈ, ਇੱਥੇ ਵੀ ਉਹੀ ਕਾਬਲ ਹੈ। ਕਾਬਲੀਅਤ ਇੱਕ ਬੰਦੇ 'ਚ ਰਹੇਗੀ। ਤੁਹਾਡੀ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਨੇ ਕਿ 2022 ਦੇ ਵਿੱਚ ਤੁਸੀਂ ਕਾਰਵਾਈ ਕਰ ਰਹੇ ਹੋ ਸੱਤਾ ਵਿੱਚ ਆ ਕੇ, ਤੇ 2027 ਦੇ ਵਿੱਚ ਅਸੀਂ ਸੱਤਾ ਵਿੱਚ ਆ ਕੇ ਫਿਰ ਅਸੀਂ ਤੁਹਾਡੇ ਵਿਰੁੱਧ ਕਾਰਵਾਈ ਕਰਾਂਗੇ। ਕਿਤੇ ਲੱਗਦਾ ਨਹੀਂ ਕਿ ਜਿਹੜੇ ਬਿਆਨ ਦਿੱਤੇ ਜਾ ਰਹੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਦਿੱਤੇ ਜਾ ਰਹੇ? ਰਿਟੈਲੀਏਸ਼ਨ ਹੈ ਇਹ, ਇੰਸਟੈਂਟ ਸਪੌਂਟੇਨੀਅਸ ਰਿਟੈਲੀਏਸ਼ਨ ਹੈ। 2027 'ਚ ਕਿਹੜਾ ਰਾਜਾ ਤੇ ਕਿਹਦੀ ਪ੍ਰਜਾ ਕੀ ਪਤਾ, ਨੰਬਰ 1। ਨੰਬਰ 2, ਉਹ ਇੱਕ ਯੰਗਸਟਰ ਹੈ, ਇਮੋਸ਼ਨਲ ਹੈ ਔਰ ਪ੍ਰਧਾਨ ਹੈ, ਜ਼ਿੰਮੇਵਾਰੀ ਹੈ। ਉਹ ਖੱਬੇ ਸੱਜੇ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ, ਕਦੇ ਕਿਸੇ ਤੇ ਇਲਜ਼ਾਮ ਲਾਉਂਦੇ। ਤ੍ਰਿਪਤ ਰਜਿੰਦਰ ਬਾਜਵੇ ਨੇ ਇੰਨਾ ਕਰ ਲਿਆ, ਫਲਾਣੇ ਨੇ ਇੰਨਾ ਕਰ ਲਿਆ, ਧਮਕੇ ਨੇ ਇੰਨਾ ਕਰ ਲਿਆ। ਉਹ ਰਿਟੈਲੀਏਸ਼ਨ ਦੇ ਵਿੱਚ ਜਦੋਂ ਇੱਕ ਯੰਗਸਟਰ ਰਿਟੈਲੀਏਟ ਕਰਦਾ ਨਾ, ਉਹਨੂੰ ਉਹਦੀ ਪ੍ਰਧਾਨਗੀ ਨਾ ਵੇਖੋ, ਉਹਦਾ ਅਹੁਦਾ ਨਾ ਵੇਖੋ। ਉਹ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ ਤੇ ਉਹਦਾ ਰਿਐਕਸ਼ਨ ਹੈ ਇਹ ਕਿ ਸਾਡੇ ਬੰਦਿਆਂ ਨੂੰ ਤੁਸੀਂ ਤੰਗ ਕਰਦੇ ਆ, ਜੇ ਸਾਡੀ ਵਾਰੀ ਆਈ ਫਿਰ ਪਿੱਟਿਓ ਨਾ। ਇਹ ਤਾਂ ਪਤਾ ਨਹੀਂ, ਜਦੋਂ ਵਾਰੀ ਆਊਗੀ ਪਤਾ ਨਹੀਂ ਇਹਦੀ ਆਊਗੀ ਕਿ ਨਹੀਂ ਆਊਗੀ, ਇਹ ਤਾਂ ਬਾਅਦ ਦੀਆਂ ਗੱਲਾਂ ਨਾ। ਕਾਂਗਰਸ ਦੇ ਸਾਬਕਾ ਸੀਐਮ ਸੱਤਾ ਵਿੱਚ ਜਾਣ ਤੋਂ ਪਹਿਲਾਂ ਜਦੋਂ ਆਪਣੀ ਕੁਰਸੀ ਨੂੰ ਛੱਡਦੇ, ਸੀਐਮ ਦੇ ਚਿਹਰੇ ਨੂੰ ਅਹੁਦੇ ਨੂੰ ਛੱਡਿਆ ਜਾਂਦਾ, ਤਾਂ ਉਸ ਵੇਲੇ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਅਹੁਦੇਦਾਰ ਨੇ ਉਹ ਕਰਪਸ਼ਨ ਕਰਦੇ ਨੇ, ਉਹ ਕਰਪਟ ਨੇ। ਕਿਤੇ ਲੱਗਦਾ ਨਹੀਂ ਕਿ ਇਸੇ ਆਧਾਰ ਦੇ ਉੱਪਰ ਆਮ ਆਦਮੀ ਪਾਰਟੀ ਵੀ ਕਾਰਵਾਈ ਕਰਦੀ ਨਜ਼ਰ ਆਉਂਦੀ?
ਨਹੀਂ ਨਹੀਂ, ਮੈਨੂੰ ਇਹ ਦੱਸੋ, ਮੈਂ ਘਰ ਦਾ ਮੁਖੀ ਹਾਂ ਤੇ ਮੈਂ ਜਦੋਂ ਮੇਰੇ ਤੋਂ ਮੇਰਾ ਉਹ ਉਹਦਾ ਤੁਸੀਂ ਖੋਲੋ ਘਰ ਦੇ ਬਈ ਅਸੀਂ ਨਹੀਂ ਯਾਰ ਤੈਨੂੰ ਮੰਨਦੇ ਕਰਦਾ ਹੈਡ, ਠੀਕ ਹੈ, ਤੇ ਮੈਂ ਕਹਾਂ ਸਾਲੇ ਤੁਸੀਂ ਸਾਰੇ ਕਰਪਟ ਹੋ, ਸੌਰੀ ਲਫ਼ਜ਼ ਨਹੀਂ ਵਰਤਣਾ ਚਾਹੀਦਾ, ਲੇਕਿਨ ਉਹ ਅੱਗੋਂ ਅਗਲਾ ਇਹ ਕਹੇ ਬਈ ਤੁਸੀਂ ਆਏ ਤਾਂ ਮੇਰੇ ਬੱਚੇ ਪਰ ਤੁਸੀਂ ਸਾਰੇ ਚੋਰ ਹੈ, ਤੇ ਤੂੰ ਫਿਰ ਕੀ ਕਰਦਾ ਸੀ ਭਾਈ ਬੇਟਾ? 4.5 ਸਾਲ ਅੰਨਾ ਸੀ ਤੂੰ, ਤੈਨੂੰ ਚੋਰੀਆਂ ਨਜ਼ਰ ਨਹੀਂ ਆਈਆਂ? ਤੂੰ ਬੰਦ ਕਿਉਂ ਨਹੀਂ ਕੀਤੀਆਂ? ਤੂੰ ਕੱਢ ਦਿੰਦਾ, ਤੇਰੇ ਕੋਲ ਵੀ 80 MLA ਸੀ, ਤੂੰ 18 ਨੂੰ ਕੱਢ ਕੇ 18 ਹੋਰ ਲੈ ਲੈਂਦਾ। ਜਿਹੜਾ ਇੱਕ ਬੰਦਾ ਆਨੈਸਟ ਸੀ ਤੇਰੇ ਕੋਲ ਨਵਜੋਤ ਸਿੰਘ ਸਿੱਧੂ, ਉਹਨੂੰ ਤੂੰ ਕੱਢ ਕੇ ਪਾਸੇ ਕਰਤਾ ਕੋਈ ਨਾ ਕੋਈ ਬਹਾਨਾ ਲਾ ਕੇ। ਹੁਣ ਤੂੰ ਕਹੀ ਜਾਂਦਾ ਮੇਰੇ ਕੋਲ ਲਿਸਟ ਇਹਨਾਂ ਦੀਆਂ ਫਾਈਲਾਂ ਪਈਆਂ, ਤੇ ਦੇ ਫਾਈਲਾਂ ਆਪਦੀ ਵੀ ਲਿਆ ਨਾ। ਜਿਹੜੀ ਸੀਸਮਾਂ ਵਾਲੀ ਜ਼ਮੀਨ ਦੇ ਵਿੱਚ CLU ਇੱਕ ਦਿਨ ਵਾਸਤੇ ਖੋਲ੍ਹ ਕੇ 9 ਵਜੇ ਸ਼ਾਮ ਨੂੰ 5 ਵਜੇ ਬੰਦ ਕਰਤੀ, ਆਪਦੇ ਹਿੱਸੇ ਦੀ ਜ਼ਮੀਨ ਦੀ CLU ਕਰਾ ਕੇ ਉਹਦੇ 'ਚ ਫਾਰਮ ਹਾਊਸ ਪਾ ਲਿਆ, ਉਹ ਕਰਪਸ਼ਨ ਨਹੀਂ? ਆਪਦਾ ਵੀ ਦੇ ਦੇ ਨਾ ਚਿੱਠਾ, ਤੇਰੇ ਬੰਦਿਆਂ ਨੇ ਕੀ ਕੁਛ ਕੀਤਾ ਉਹ ਚਿੱਠਾ ਦੇ ਦੇ। ਇਹ ਤਾਂ ਇੱਕ ਇਹ ਸਾਜ਼ਿਸ਼ ਮਿਲੀ ਜੁਲੀ ਹੈ। ਇਹ ਆਮ ਆਦਮੀ ਪਾਰਟੀ ਜਿਹੜੀ ਹੈ, ਕੇਜਰੀਵਾਲ ਖਾਸ ਕਰਕੇ, ਮੈਂ ਪੰਜਾਬ ਵਾਲਿਆਂ ਦੀ ਗੱਲ ਨਹੀਂ ਕਰਦਾ, ਪੰਜਾਬ ਵਾਲੇ ਤਾਂ ਵਿਚਾਰੇ ਇਹਨਾਂ ਦੀ ਉਹ ਹਾਲਤ ਆ ਵੀ ਬੰਦਾ ਜਦੋਂ ਪੱਪੀਜ਼ ਲੈ ਕੇ ਆਉਂਦਾ ਨਾ, ਤੇ ਉਹ ਪੱਪੀ ਨੂੰ ਚਾਹੇ ਚੁਟਕੀ ਮਾਰ ਲਾ ਚਾਹੇ ਉਹਦੇ ਲੱਤ ਮਾਰ, ਉਹਨੇ ਪੈ ਕੇ ਪੂਛ ਲਾਈ ਜਾਣੀ ਤੇ ਚੂੰ ਚੂੰ ਕਰੀ ਜਾਣਾ। ਇਹਨਾਂ ਦਾ ਕੇਜਰੀਵਾਲ ਦੇ ਅੱਗੇ ਉਹ ਹਾਲ ਹੈ ਕਿ ਇਹ ਬੋਲ ਨਹੀਂ ਸਕਦੇ, ਇਹ ਗੂੰਗੇ ਹੈ, 92 ਗੂੰਗੇ ਹੈ, ਠੀਕ ਹੈ ਜੀ, ਇਹ ਨਹੀਂ ਬੋਲ ਸਕਦੇ। ਪਰ ਕੇਜਰੀਵਾਲ ਦੀ ਉੱਤੇ BJP ਨਾਲ ਤੇ RSS ਨਾਲ ਕੀ ਅਟੀ ਸਟੀ ਹੈ? ਕੁਮਾਰ ਵਿਸ਼ਵਾਸ ਨੂੰ ਪੁੱਛੋ, PhD ਹੈ, ਇਹ ਕਹਿੰਦਾ ਮੈਂ IIT ਕੀਤੀ ਹੈ, मैं पढ़िया लिखा है। 15 अगस्त ਨੂੰ स्पीच दे रहा, मैंने कल 26 जनवरी पे ऐसे बोला। 15 अगस्त ਨੂੰ कल 26 जनवरी। ये पढ़िया लिखा बंदा है, ठीक है। ये बयान सुन लो, हम 175वीं वर्षगांठ मना रहे हैं आज़ादी की, 175वीं। वीडियो भेज दूंगा थानू, वेख लो। इस साल असीं 75वीं मना रहे हैं। ये स्पीच दे रहा, गुजरात 70 साल हो गए देश को आज़ाद हुए, 70 साल, 75वीं मना रहे हैं असीं। ये 70 साल च बैठा है, अजे इन्हें IIT की है, पता नहीं किहड़ा हिसाब करके की इन्हें। ये सारा मिली भगत हैगी है, एक साजिश के तहत ओपोजिशन ਨੂੰ टोटली खत्म करके एक कब्जा करन दी। अज दा अखबार पढ़ लो, इन्हां दा मित्र है अडानी, वो कहता 29% शेयर मैं प्रैस च लेना, NDTV खरीदनी है मैं 29%। ये बयान किवें आ जाता है? किसी ने ऑफर की उन्होंने, उन्होंने शेयर मार्केट च ओपन किए है, पब्लिक किए है। ये किवें कह सकता मैं 29% खरीदूंगा? धक्के ना खरीदूंगा। देयर इज़ नो रूल ऑफ लॉ, ठीक है। अज मोदी जी आए हैं साडे प्रधानमंत्री, असीं सत्कार करते हैं जी, क्योंकि प्रधानमंत्री कुर्सी का सत्कार तो करना है, बंदा कोई भी पा दो, ठीक है। आए जी, 3 हैलीपैड बने हैं, ठीक है जी। उत्तों जाना है, हैलीपैड से उतरना, हैलीपैड तो वापस चले जाना है। 7000 बंदा डिप्लॉय किया हुआ है। अखबार पढ़ लो, मैं नहीं कहता, आंकड़े ने। तो करन की आ रहे हैं मोदी जी? एक कैंसर रिसर्च इंस्टीट्यूट का उद्घाटन करना। प्रधानमंत्री सारा कुछ छड्ड के, मुल्क का सारा हिसाब किताब छड्ड के, एक दिहाड़ी च होमी बाबा रिसर्च सेंटर कैंसर के फीता कट्टन 20 मिनटों वास्ते आ रहे हैं। ये पोलिटिसाइजेशन ते ये ब्राउनी पॉइंट्स स्कोर करने वाला खेड नहीं है, तो होर की है? उत्थे किसी कैंसर के पेशेंट तो फीता कटा लेंदे। पत्थर लवाउणा है, इनॉग्रेटेड बाय PM मिस्टर नरेंद्र दामोदर दास मोदी। मैं 22 सैक्टर हैल्थ सेंटर च निक्का जिहा डॉक्टर सी, मैं आपदी रेनोवेशन की। जनरल जेकब गवर्नर सीगे, उन्होंने करा के दित्ती। जिद्दण उद्घाटन करना सी, मैनू मेरे डायरैक्टर का फोन आया भी फाइनांस सैक्रेटरी नूं बुलाओ जी, एडवाइजर नूं बुलाओ जी, जनरल साहब नूं बुलाओ जी। मैं कहा जी मैंने तो किसी की लोड़ नहीं जी, मेरी जी स्वीपर सी, जो मेरे जिन्हें मेरा क्लिनिक साफ करना सीगा, मैं फीता ला के तो फीता कटा के इनॉग्रेट करता। अगले दिन अखबार च आ गया, आई जावे। उन्होंने तो फीता कट के बिस्कुट खा के मुड़ जाना। जिन्हें मेरा सफाई करनी है वो क्यों ना करे बई? ज़मीर विकना नहीं चाहिए। ये पार्टियां, ये अहुदेदारियां, ये इल्ज़ाम, ये पावर, ये मुख्यमंत्री बनना, मिनिस्टर बनना, पावर करप्ट कर देंदी है बंदे नूं, और फिर उसकी बुद्धि भ्रिष्ट हो जाती है। ये
ਮੈਂ ਨਹੀਂ ਕਹਿੰਦਾ ਭਗਵੰਤ ਮਾਨ ਦੀ ਬੁੱਧੀ ਭ੍ਰਿਸ਼ਟ ਹੈ, ਇਹਦੇ ਕਨਵੀਨਰ ਦੀ ਜ਼ਰੂਰ ਭ੍ਰਿਸ਼ਟ ਹੈ। ਉਹ ਜਿੱਥੇ ਜਾਂਦਾ ਹਿਮਾਚਲ 'ਚ ਗਿਆ, ਪੰਜਾਬ में देखो ਜ਼ੀਰੋ ਬਿੱਲ ਹੋ ਗਏ ਕਿੱਥੇ ਹੋਏ ਹੈ, ਲਿਆ ਆਨੰਦ ਖਾ। ਗੁਜਰਾਤ 'ਚ ਕਹੀ ਜਾਂਦਾ ਆਪਨੇ ਇਹ ਕਰ ਦਿਆ, ਹੋ ਗਿਆ। ਨਾਲ ਕੋਲੇ ਸਾਡਾ ਸੀਐਮ ਖੜਾ ਹੁੰਦਾ ਵੀ ਤੂੰ ਬੋਲ, ਉਹਨੇ ਕੁਝ ਨਹੀਂ ਹੋਇਆ ਹਾਲੇ, ਪਾਈਪਲਾਈਨ 'ਚ ਹੈ। ਮਹੀਨੇ ਤਾਂ 4 ਹੋਏ ਆ, 4 ਮਹੀਨਿਆਂ ਦੇ ਵਿੱਚ ਸਿਮਰਨਜੀਤ ਮਾਨ ਨੂੰ ਬਣਾ ਕੇ MP ਭੇਜਤਾ ਤੁਸੀਂ। ਅਚੀਵਮੈਂਟ ਤਾਂ ਤੁਹਾਡੀ ਇਹ ਹੈ। MSP ਅਨਮੋਲ ਗਗਨ ਮਾਨ ਖਰੜ 'ਚ ਬਿਆਨ ਦਿੰਦੀ ਸੀ 24 ਘੰਟਿਆਂ 'ਚ MSP ਹਰ ਇੱਕ ਫਸਲ ਤੇ ਚੁਟਕੀਆਂ ਵੱਜਦੀਆਂ ਸੀ, ਹੋ ਗਈਆਂ। ਮੂੰਗੀ ਦੀ ਫਸਲ ਮਿਲ ਗਈ, ਚੱਕੀ ਗਈ। ਝੋਨੇ ਦਾ ਪੜ੍ਹਿਆ ਅਖਬਾਰ 'ਚ, ਇੱਕ ਐਡਾ ਬੂਟਾ ਹੈ ਬਰਾਬਰ ਦਾ ਲਾਇਆ, ਇੱਕ ਐਡਾ ਕਾ ਡਵਾਰਫਿਜ਼ਮ ਮਾਰ ਰਹੀ ਹੈ ਫਸਲ ਨੂੰ। ਸ਼ਾਇਦ ਤੁਹਾਨੂੰ ਪਤਾ ਨਹੀਂ, ਤੁਸੀਂ ਪੱਤਰਕਾਰ ਹੋ। ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦੀ ਜਿਹੜੀ ਹੈ ਉਹਦਾ ਜੋ ਨਿਕਲਣਾ ਨਾ 90 ਕੁਇੰਟਲ ਦੀ ਥਾਂ ਤੇ 9 ਕੁਇੰਟਲ ਨਿਕਲੂਗਾ ਏਕੜ ਦਾ, ਕਿਉਂਕਿ ਸਟੰਟਡ ਗਰੋਥ ਹੈ, ਐਡੇ ਐਡੇ ਬੂਟੇ ਰਹਿ ਗਏ। ਬਰਾਬਰ ਤੇ ਉਹੀ ਬੂਟਾ ਖੜਾ, ਉਹ ਐਡਾ ਉੱਚਾ ਹੈ, ਨਾਲ ਦਾ ਬੂਟਾ ਉਹ ਐਡਾ ਕਰੇਗਾ। ਨਾ ਐਗਰੀਕਲਚਰ ਯੂਨੀਵਰਸਿਟੀ ਨੂੰ ਸਮਝ ਆ ਰਹੀ ਹੈ, ਜੱਟ ਨੂੰ ਵਿਚਾਰੇ ਨੂੰ ਕੀ ਹੋਣੀ ਆ, ਕਹਿੰਦਾ ਮੈਂ ਜ਼ਿੰਕ ਵੀ ਪਾਤੀ, ਸਲਫੇਟ ਵੀ ਪਾਤੀ, ਸਭ ਕੁਝ ਪਾਤਾ, ਬੂਟਾ ਉੱਥੇ ਦੀ ਉੱਥੇ ਹੀ ਹੈ, ਸਗੋਂ ਪੀਲਾ ਹੋ ਗਿਆ। ਡਾਕਟਰ ਸਾਹਿਬ, ਦੂਜੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਤੁਹਾਡੀ ਪਾਰਟੀ ਦੇ ਨਾਲ ਜੁੜਿਆ ਇੱਕ ਅਖੀਰ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਆਮ ਆਦਮੀ ਪਾਰਟੀ ਦੇ ਵੱਡੇ ਨੁਮਾਇੰਦੇ ਦਾਅਵਾ ਕਰਦੇ ਨੇ ਕਿ ਹੁਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿਹੜੇ ਉਹ ਰਡਾਰ ਦੇ ਉੱਪਰ ਨੇ, ਕਿਉਂਕਿ ਹਰਿਆਣਾ ਦੇ ਵਿੱਚੋਂ ਜਿਹੜੀਆਂ ਬੱਸਾਂ ਖਰੀਦੀਆਂ ਗਈਆਂ ਸੀ ਉਹਨੂੰ ਲੈ ਕੇ ਘਪਲੇ ਦੀ ਗੱਲ ਚੱਲਦੀ ਹੈ। ਕੀ ਲੱਗਦਾ ਕਿ ਹੁਣ ਰਾਜਾ ਵੜਿੰਗ ਸਵਾਲਾਂ ਦੇ ਘੇਰੇ ਵਿੱਚ ਆ ਸਕਦੇ ਨੇ ਇਸ ਤੋਂ ਬਾਅਦ? ਮੈਂ ਕਹਿੰਦਾ ਵੀ ਹਿੰਦੁਸਤਾਨ ਦਾ ਹਰ ਬੰਦਾ ਸਵਾਲਾਂ ਦੇ ਘੇਰੇ 'ਚ ਅਸਣੇ ਮੇਰੇ। ਮੈਂ ਵੀ ਵੋਟ ਕਿਸੇ ਨੂੰ ਪਾਈ ਹੈ, ਕੱਲ੍ਹ ਨੂੰ ਉਹ ਬੇਈਮਾਨ ਨਿਕਲੂ ਸਵਾਲ ਦੇ ਘੇਰੇ 'ਚ ਤਾਂ ਮੈਂ ਵੀ ਹਾਂ, ਮੈਂ ਵੀ ਤਾਂ ਪਾਈ ਸੀ, ਮੈਂ ਕਿਹੜਾ ਆਉਂਦਾ ਸੀ। ਗੱਲ ਸਿਰਫ ਇਹ ਹੈ, ਤੁਸੀਂ ਇਨਕੁਆਇਰੀ ਕਰੋ। ਜਦੋਂ ਮਿਨਿਸਟਰ ਸੀ, ਮਿਨਿਸਟਰ ਇਹਨਾਂ ਵਾਂਗੂ ਬਹਿ ਜਾ ਹੱਥ ਧਰ ਕੇ ਜਿਵੇਂ ਇਹ ਬੈਠੇ ਆ, ਅਖਬਾਰ 'ਚ ਦੇਤਾ ਬਿਆਨ, ਫਿਰ ਬਹਿ ਜਾਓ। ਉਹਨੇ ਕੀਤਾ, ਬੱਸਾਂ ਲਿਆਂਦੀਆਂ, ਬੱਸਾਂ ਦੀਆਂ ਬੋਡੀਆਂ ਲਵਾਈਆਂ, ਜਿੱਥੋਂ ਵੀ ਲਵਾਈਆਂ। ਤੁਸੀਂ ਕਹਿੰਦੇ ਆ ਵੀ ਬੋਡੀਆਂ ਸਸਤੀਆਂ ਲੱਗ ਸਕਦੀਆਂ ਸੀਗੀਆਂ, ਤਾਂ ਕਰ ਲਓ ਇਨਕੁਆਇਰੀ, ਵੇਖ ਲਓ ਟੈਂਡਰ ਕਿੰਨੇ ਨਿਕਲੇ ਆ, ਜਾਂ ਕੀ ਟੈਂਡਰ ਫਲੋਟ ਹੋਏ ਸੀਗੇ, ਕਿਉਂ ਉੱਥੇ ਦਿੱਤੀ ਗਈ, ਇਨਕੁਆਇਰੀ ਕਰ ਲਓ। ਜੇ ਤੁਹਾਨੂੰ ਲੱਗਦਾ ਵੀ ਇਹਦੇ ਕੋਈ ਘਪਲਾ ਹੋਇਆ, FIR ਕੱਟ ਕੇ ਬੁਲਾ ਲਓ ਉਹਨੂੰ। ਉਹ ਤਾਂ ਕੱਲ੍ਹ ਗਏ ਸੀ ਸਾਰੇ ਉੱਥੇ ਵਿਜੀਲੈਂਸ ਦਫ਼ਤਰ 'ਚ ਵੀ ਆ ਗਏ ਜੀ, ਅਸੀਂ ਸਮਾਨ ਚੱਕ ਕੇ ਆਏ ਹਾਂ, ਸਾਨੂੰ ਸਾਰਿਆਂ ਨੂੰ ਹੀ ਕਰ ਲਓ, ਇਕੱਠੀ ਕਰ ਇੱਕੋ ਇਨਕੁਆਇਰੀ ਕਰ ਲਓ ਕਾਂਗਰਸ ਦੇ ਖਿਲਾਫ, ਫਿਰ ਫੜ ਲੈਂਦੇ ਸਾਰਿਆਂ ਨੂੰ। ਗੱਲ ਇਹ ਨਹੀਂ ਹੈ, ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਹਰ ਇੱਕ ਬੰਦਾ ਜਿਹੜਾ ਦੁੱਧ ਦਾ ਤੋਤਾ ਵੈ, ਮੈਂ ਨਹੀਂ ਕਹਿੰਦਾ, ਸਣੇ ਮੇਰੇ। ਰੌਲਾ ਸਿਰਫ ਇਹ ਹੈ ਕਿ ਇੱਕ ਪ੍ਰੋਸੀਜਰ ਹੈ, ਪਨਿਸ਼ ਕਰੋ ਕਰਪਟ ਆਦਮੀ ਨੂੰ, ਕੋਈ ਹੋਵੇ, ਡਰੋ ਨਹੀਂ, ਕੀ ਕਰ ਦੂਗਾ। ਹਾਰਡ ਮਾਸ ਕਾ ਪੁਤਲਾ ਹੈ। 4 ਦਿਨ ਸਲਾਖਾਂ, ਮੈਂ ਤਾਂ ਬੜਾ ਜੇਲ੍ਹ ਦਾ ਡਾਕਟਰ ਰਿਹਾ, ਇੱਕ ਆਈਸੋਲੇਸ਼ਨ 'ਚ ਇੱਕ ਬੰਦੇ ਨੂੰ 10 ਦਿਨ ਤਾੜ ਦਿਓ, ਜਾਨ ਨਿਕਲ ਜਾਂਦੀ ਹੈ। ਰੌਲਾ ਸਿਰਫ ਇਹ ਹੈ, ਫੇਅਰਲੀ ਕਰੋ, ਯੂ ਸ਼ੁੱਡ ਬੀ ਫੇਅਰ। ਹਾਂ ਜੀ, ਪ੍ਰੂਵ ਹੁੰਦਾ ਹੈ, ਐਕਸ਼ਨ ਲਓ, ਕੋਈ ਹੋਵੇ, ਇਹਨਾਂ ਦਾ ਵੀ ਆਓ। ਮੈਨੂੰ ਇਹ ਦੱਸੋ, ਤੁਸੀਂ ਕਰਪਸ਼ਨ ਸਾਡੇ 'ਤੇ ਇਲਜ਼ਾਮ, ਕਾਂਗਰਸ ਦਾ ਕਰਪਟ ਹੈ। ਤੁਹਾਡਾ 8 ਦਿਨ ਨਹੀਂ ਸੀ ਹੋਏ, ਤੁਹਾਡਾ ਮੰਤਰੀ ਫੜਿਆ ਗਿਆ ਵਿਜੇ ਸਿੰਗਲਾ, ਕਾਹਦੇ 'ਚ ਫੜਿਆ ਗਿਆ? ਉਹ ਕੀ ਕੇਸ ਸੀ? ਕਰਪਸ਼ਨ ਦਾ ਕੇਸ ਸੀ, 1% ਹਿੱਸਾ ਮੰਗਦਾ ਸੀ। ਕਾਂਗਰਸ ਦਾ ਤਾਂ ਨਹੀਂ ਸੀ ਉਹ, ਤੁਹਾਡਾ ਫਾਊਂਡਰ ਮੈਂਬਰ ਸੀ ਉਹ, ਮਾਨਸੇ ਡਿਸਟ੍ਰਿਕਟ ਦਾ, ਲੱਖ ਵੋਟ ਤੋਂ ਜਿੱਤਿਆ ਸੀ। ਦੇਣ ਜਵਾਬ, ਅਸੀਂ ਕੱਢਤਾ, ਇਹ ਕੋਈ ਜਵਾਬ ਨਹੀਂ, ਅਸੀਂ ਕੱਢਤਾ, ਅਸੀਂ ਵੀ ਕੱਢੇ ਸੀ। ਮਨਮੋਹਨ ਸਿੰਘ ਨੇ ਅੰਦਰ ਕਰਾਈਆਂ ਸੀ, ਕਾਂਸੀ ਮੋਹੀ ਹੋਰੀ, ਸੈਂਟਰ ਦੇ ਮਿਨਿਸਟਰ ਮਨਮੋਹਨ ਸਿੰਘ ਗਵਰਨਮੈਂਟ ਵੇਲੇ ਕੱਢੇ ਵੀ ਗਏ ਸੀ, ਅੰਦਰ ਵੀ ਹੋਏ ਸੀ, ਪਨਿਸ਼ਮੈਂਟ ਵੀ ਹੋਈ ਸੀ। ਤੁਸੀਂ ਵਿਖਾ ਦਿਓ ਕਿਹੜੀ ਹੈ। ਇੱਕ ਉਹ ਸਤਿੰਦਰ ਜਾਨ ਫੜਿਆ ਗਿਆ, ਚੀਕਾਂ ਨਿਕਲੀਆਂ ਪਈਆਂ। ਮਨੀਸ਼ ਸਿਸੋਦੀਆ ਦੇ ਐਨਫੋਰਸਮੈਂਟ ਡਾਇਰੈਕਟਰ ਨੇ ਛਾਪਾ ਮਾਰ ਲਿਆ, ਉਹ ਕਹਿੰਦੇ ਇਹ ਮਹਾਤਮਾ ਗਾਂਧੀ 'ਤੇ ਛਾਪਾ ਮਾਰ ਲਿਆ। ਸਕੂਲ ਸਾਰਾ ਸਿਸਟਮ ਫੇਲ ਆ, ਜਾ ਕੇ ਦੇਖ ਕੇ ਆਓ। ਤੁਸੀਂ ਅਨਬਾਇਸ ਪੱਤਰਕਾਰੀ ਕਰੋ, ਖੁਦ ਜਾਓ ਦੇਖੋ। ਆ ਪੰਜਾਬ ਦੇ ਵਿੱਚ ਖੁੱਲ੍ਹੇ ਆ, ਮੈਂ ਡਾਕਟਰ ਹਾਂ, ਡਾਇਰੈਕਟਰ ਰਿਹਾ ਮੈਂ, ਠੀਕ ਹੈ। ਤੁਸੀਂ ਜਿੰਨੇ ਆ ਸਾਡੇ ਸਬ ਸੈਂਟਰਾਂ ਦੇ ਉੱਤੇ ਲਾਲ ਪੇਂਟ ਮਾਰ ਕੇ ਅੰਦਰ ਡਾਕਟਰ ਬਿਠਾਇਆ, 5 ਅਸਤੀਫਾ ਦੇ ਗਏ 37 ਚੋਂ, ਠੀਕ ਹੈ। ਵੀ ਇੱਥੇ ਬੈਠ ਕੇ ਕੀ ਕਰੀਏ? ਇੱਕ ਆਈ ਸਪੈਸ਼ਲਿਸਟਾਂ ਨੂੰ ਕਹਿੰਦੇ ਇੱਥੇ ਬੈਠ ਕੇ ਦਵਾਈਆਂ ਲਿਖਿਆ ਕਰ, ਪੈਰਾਸੀਟਾਮੋਲ ਦੀਆਂ ਗੋਲੀਆਂ। ਉਹ ਕਹਿੰਦਾ ਮੈਂ ਆਈ ਸਪੈਸ਼ਲਿਸਟ ਹਾਂ, ਮੈਂ ਛੱਡਿਆ। ਉਹਨਾਂ ਦੇ ਪੋਚਾ ਮਾਰ ਕੇ ਬਣ ਕੇ ਮਹੱਲਾ ਕਲੀਨਿਕ, ਆਮ ਆਦਮੀ ਪਾਰਟੀ ਕਲੀਨਿਕ ਬਣ ਗਏ ਉਹ। ਉਹਦੇ 'ਚ 15 ਦਿਨ 20 ਦਿਨ ਦਵਾਈ ਮੁਫਤ ਦੇ ਦੇਣਗੇ, ਤਾਂ ਮੁੜ ਕੇ ਕੌਣ ਦੇਊਗਾ ਦਵਾਈ? ਕਿੱਥੋਂ ਦੇਣਗੇ? ਬਜਟ ਕਿੱਥੇ ਹੈ? ਉਹ ਲੈ ਪਏ 48% ਫਲਾਣੇ 'ਚ ਬਜਟ ਵਧਾਤਾ, ਬੈਨਰ ਲਾਉਣ ਨਾਲ ਵੱਧ ਗਿਆ। ਪੈਸੇ ਦਿਖਾ ਕਿੱਥੇ ਹੈ, ਲੱਗ ਕਿੱਥੇ ਰਹੇ ਹੈ?
ਆਇਦੇ ਤੇ ਜਿਹੜੀ ਅਨਮੋਲ ਗਗਨ ਮਾਨ ਕਹਿੰਦੀ 36 ਇੰਨੇ ਕਰੋੜ ਰੁਪਈਆ ਮੇਰੀ ਰੈਜ਼ੀਡੈਂਸ ਤੇ ਲਾਓ, ਮੈਨੂੰ ਟੀਵੀ ਚਾਹੀਦੇ ਹਰ ਕਮਰੇ 'ਚ। ਇਹ ਲੋਕ ਰੁਜ਼ਗਾਰ ਕਿੱਥੇ ਆ? ਫਸਲ ਦੀ ਖਰੀਦ ਕਿੱਥੇ ਆ? ਗੰਨੇ ਵਾਲਿਆਂ ਦੇ ਪੈਸੇ ਦੇਤੇ, ਬਿਆਨ ਆਉਂਦਿਆਂ ਨੂੰ ਅੱਜ 25 ਦਿਨ ਹੋ ਗਏ। ਭਗਵੰਤ ਮਾਨ ਦੀ ਵੀਡੀਓ ਵੇਖ ਲਓ, ਉਹ ਕਹਿੰਦਾ ਕਿਸਾਨਾਂ ਨੇ ਸਰਕਾਰ ਦੇ ਪੈਸੇ ਦੇਣੇ ਆ। ਮੈਂ ਫਿਰ ਉਹਦੇ ਲਿਖਿਆ ਸੀ ਉਹਦੀ ਪੋਸਟ ਤੇ ਕਿ ਗੰਨਾ ਸਰਕਾਰ ਨੇ ਕਿਸਾਨਾਂ ਨੂੰ ਵੇਚਿਆ ਸੀ ਕਿ ਕਿਸਾਨਾਂ ਨੇ ਸਰਕਾਰ ਨੂੰ ਵੇਚਿਆ ਸੀ। ਪਹਿਲਾਂ ਇਹ ਜਿਹਨਾਂ ਨੂੰ ਇਹ ਹੀ ਨਹੀਂ ਪਤਾ ਬਈ ਕਿਸਾਨ ਗੰਨਾ ਬੀਜਦਾ ਹੈ ਤੇ ਸਰਕਾਰ ਖਰੀਦ ਕਰਕੇ ਪੈਸੇ ਦਿੰਦੀ ਹੈ। ਮੁੱਖ ਮੰਤਰੀ ਇਹ ਕਹਿ ਰਿਹਾ ਵੀ ਸਾਡੇ ਤੇ ਧਰਨਾ ਦੇਈ ਜਾਂਦੇ ਆ, ਪੈਸੇ ਤਾਂ ਇਹਨਾਂ ਨੇ ਸਾਨੂੰ ਦੇਣੇ ਆ। ਕਿਸ ਗੱਲ ਦੇ ਵੀ? ਥਾਂ ਥਾਂ ਤੇ ਧਰਨੇ ਲੱਗੀ ਜਾਂਦੇ ਆ। ETT ਟੀਚਰਸ ਲਾ ਰਹੇ ਆ। 6000 ਬੰਦਾ ਅਸੀਂ ਪੱਕਾ ਕਰਤਾ ਜੀ। ਕੈਪਟਨ ਅਮਰਿੰਦਰ ਨੇ ਜਿੰਨੇ ਝੂਠ ਮਾਰੇ ਸੀ, ਘਰ ਘਰ ਰੁਜ਼ਗਾਰ, ਠੀਕ ਹੈ, ਤੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਹੱਥ ਕਰਕੇ, ਠੀਕ ਹੈ, ਅੱਜ ਕਿੱਥੇ ਹੈ? ਅਕਾਲੀਆਂ ਨੇ ਬੇਅਦਬੀ ਕਰਾਈ, ਭੁਗਤੀ, ਚਿੱਟਾ ਵਿਕਵਾਇਆ, 3 ਨੇ। ਹਰਿਆਣੇ ਵਾਲੇ ਅੱਡ ਹੋ ਕੇ ਬਹਿ ਗਏ। ਇੱਕ ਜੁਝਾਰੂ ਪਾਰਟੀ, ਸ਼ਹੀਦਾਂ ਦੀ ਪਾਰਟੀ, ਸਿੱਖਾਂ ਦੀ ਪਾਰਟੀ, ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਕੁਰਬਾਨੀਆਂ ਕੀਤੀਆਂ, ਉਹ ਪਾਰਟੀ ਅੱਜ 3 MLA ਤੇ ਰਹੇਗੀ। ਅਜੇ ਵੀ ਲਟਕੇ ਵੇ, ਅਜੇ ਵੀ ਨਹੀਂ ਛੱਡਦੇ। ਦੇਖੋ ਇਹ ਹਰ ਪਾਰਟੀ ਦੇ ਵਿੱਚ ਨਿਗਾਰ ਹੈ। ਹੁਣ ਮੈਂ ਤੁਹਾਨੂੰ, ਤੁਸੀਂ ਕਹੋਗੇ ਤੁਸੀਂ ਕਾਂਗਰਸ ਨੇ ਬੋਲਦੇ, ਮੈਂ ਤਾਂ ਇਹ ਕਹਿੰਦਾ ਵੀ ਸਾਡੇ ਉੱਥੇ ਹੁਣ ਪ੍ਰਧਾਨ ਇਲੈਕਟ ਹੋਣਾ ਹੈ, ਪਰਮਾਨੈਂਟ ਪ੍ਰੈਜ਼ੀਡੈਂਟ ਆਲ ਇੰਡੀਆ ਕਾਂਗਰਸ ਕਮੇਟੀ ਦਾ। ਕੋਈ ਕਾਗਜ਼ ਨਹੀਂ ਭਰ ਰਿਹਾ। ਮੈਂ ਤਾਂ ਰੋਜ਼ ਅਖਬਾਰ ਪੜ੍ਹ ਕੇ ਹੈਰਾਨ ਹੁੰਦਾ। ਉਹ ਕਹਿੰਦੇ ਸਾਰੇ ਕਹਿੰਦੇ ਰਾਹੁਲ ਜੀ ਬਣੋ, ਕਹਿੰਦਾ ਨਹੀਂ ਮੇਰਾ ਮਨ ਨਹੀਂ ਹੈ। ਜੇ ਭਾਈ ਸਾਹਿਬ ਤੁਹਾਡਾ ਮਨ ਨਹੀਂ ਹੈ, ਫਿਰ ਤੁਸੀਂ ਆ ਕੇ ਪੰਜਾਬ 'ਚ ਚੰਨੀ ਨੂੰ ਕਿਵੇਂ ਅਨਾਊਂਸ ਕਰਕੇ ਕਿਸ ਆਧਾਰ 'ਤੇ? ਨਾ ਤੁਸੀਂ ਸੈਕਟਰੀ ਹੈ, ਨਾ ਤੁਸੀਂ ਜਨਰਲ ਸੈਕਟਰੀ ਹੈ, ਨਾ ਤੁਸੀਂ ਪ੍ਰਧਾਨ ਹੈ। ਤੁਹਾਡਾ ਅਹੁਦਾ ਕੀ ਹੈ ਜਿਹੜਾ ਤੁਸੀਂ ਆ ਕੇ ਅਨਾਊਂਸਮੈਂਟ ਕਰਕੇ ਕਿਹੜੀ ਅਥਾਰਟੀ 'ਤੇ ਕਰ ਗਏ ਸੀਗੇ? ਜਦੋਂ ਬੇੜਾ ਗਰਕ ਕਰਕੇ ਕਾਂਗਰਸ ਦਾ ਰੱਖਤਾ, ਸਾਡੀ ਸਰਕਾਰ ਬਣਦੀ ਸੀ, ਨਵਜੋਤ ਸਿੰਘ ਸਿੱਧੂ ਨੂੰ ਉਹ ਚੰਨੀ ਦੀ ਥਾਂ 'ਤੇ ਕੀਤਾ ਹੁੰਦਾ, ਅੱਜ ਸਰਕਾਰ ਹੁੰਦੀ ਕਾਂਗਰਸ ਦੀ। ਮੈਂ ਸਵਾਲ ਕਰਦਾ। ਕਹਿੰਦੇ ਸਾਬਕਾ CM ਜਿਹੜਾ ਇਸ ਵੇਲੇ ਲੱਭਦੇ ਨਹੀਂ, ਮਜੀਠੀਆ ਸਾਹਿਬ, ਕਹਿੰਦੇ ਕਿ ਛੱਲਾ ਮੁੜ ਕੇ ਨਹੀਂ ਆਇਆ, ਕਹਿੰਦੇ ਅਮਰੀਕਾ ਚਲੇ ਕੇ ਬਾਅਦ 'ਚ ਪਰਤ ਕੇ ਆਉਣਾ ਵੀ ਨਹੀਂ। ਹੁਣ ਕੀ ਕਰਨਾ ਹੋਣਾ ਇੱਥੇ? ਉਹਦਾ ਬਿਆਨ ਆਇਆ, ਮੈਂ ਅਗਸਤ 'ਚ ਆ ਜਾਊਂਗਾ, ਆ ਗਿਆ। ਇਹ ਮੇਰੀ ਵੇਖੋ, ਸਾਡਾ ਤਾਂ, ਮੈਂ ਤੁਹਾਡੀ ਪਹਿਲੀ ਇੰਟਰਵਿਊ ਨਹੀਂ ਕਰ ਰਿਹਾ, ਮੈਂ TV ਤੇ ਇੰਨੇ ਵਾਰੀ ਕਿਹਾ, ਜੇ ਤੂੰ ਅਕਲ ਲਤੀਫ ਤੱਕ ਕਾਲੇ ਲਿਖਣਾ ਲੇਖ, ਆਪਣੇ ਗਰੇਬਾਨ ਮੇਂ ਸਿਰ ਨੀਵਾਂ ਕਰ ਦੇਖ। ਲੋਕਾਂ ਵੱਲ ਉਂਗਲ ਮਤ ਕਰੋ, ਲੋਕਾਂ ਵੱਲ ਉਂਗਲ ਕਰਨੀ ਸੌਖੀ ਹੈ, ਪਹਿਲਾਂ ਆਪਦੇ ਆਪ ਨੂੰ ਸੁਧਾਰ ਲਓ। ਹਾਂ, ਮੈਂ ਅੱਜ ਕਹਿ ਰਿਹਾ, ਜੋ ਇਹੀ ਗੱਲਾਂ ਮੇਰੇ ਤੇ ਲਾਗੂ ਕਰ ਲਓ, ਲੱਭ ਲਓ। ਜੇ ਲੱਭ ਜੂਗਾ, ਮੈਂ ਦੇਣਦਾਰ ਹਾਂ, ਮੈਂ ਆਪੇ ਚਲਾ ਜਾਊਂਗਾ ਬੜਾ ਜਿਹਾ 'ਚ, ਕਹੂੰਗਾ ਖੋਲੋ ਗੇਟ ਵੀ ਮੈਂ ਅੰਦਰ ਆ ਗਿਆ। ਲੱਭੋ। ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੇ ਹੋਏ ਤਮਾਮ ਸਵਾਲਾਂ ਬਾਰੇ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤਰੀਕੇ ਦੇ ਦਾਅਵੇ ਕੀਤੇ ਜਾ ਰਹੇ, ਜਿਨ੍ਹਾਂ ਲੀਡਰਾਂ ਨੂੰ ਕਾਂਗਰਸ ਦੇ ਜਿਹੜੇ ਦਿੱਗਜ ਲੀਡਰ ਮੰਨੇ ਜਾਂਦੇ, ਉਹਨਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਵੱਡੇ ਵੱਡੇ ਦਾਅਵੇ ਕਰਕੇ ਲਿਆਂਦਾ ਜਾ ਰਿਹਾ ਹੈ ਕਿ ਜ਼ਮੀਨੀ ਪੱਧਰ ਦੇ ਉੱਪਰ ਇਨਵੈਸਟੀਗੇਸ਼ਨ ਟੀਮਸ ਕਿਸ ਤਰੀਕੇ ਦੀਆਂ ਕਾਰਵਾਈਆਂ ਕਰਦੀਆਂ ਨੇ, ਜਾਂ ਫਿਰ ਆਮ ਆਦਮੀ ਪਾਰਟੀ ਵੀ ਦੂਜੀਆਂ ਰਵਾਇਤੀ ਧਿਰਾਂ ਦੇ ਵਾਂਗ ਬਦਲਾਖੋਰੀ ਦੀ ਭਾਵਨਾ ਦੇ ਨਾਲ ਚੱਲਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।